ਮੁਹੱਬਤ ਦੀ ਕਹਾਣੀ ਸੀ ਜਾਂ ਹਿਸਾਬ ਕਿਤਾਬ ਦੀ ਡਾਇਰੀ ਸੀ। ਖੁਰੜਿਆਂ ਵਾਲੇ ਤੋਂ ਆਉਣ ਵਾਲੀ ਖਬਰ ਨੇ ਸਾਰਿਆਂ ਨੂੰ ਹੈਰਾਨ ਕਰਤਾ। ਆਸ਼ਿਕ ਨੇ ਨਾਕਾਮੀ ਤੇ ਮਸ਼ੂਕ ਦੇ ਘਰ ਨੂੰ ਅੱਗ ਲਾ ਕੇ ਘਰ ਹੀ ਫੂਕਤਾ। ਜ਼ਫਰ ਸਾਹਿਬ ਆਪਣੇ ਮਹੱਲੇ ਦੀ ਇੱਕ ਬੁੱਢੀ ਦੇ ਨਾਲ ਇਸ਼ਕ ਕਰਨ ਲੱਗ ਗਏ। ਕੀ ਕਰਨ ਲੱਗ ਗਏ? ਇਸ਼ਕ ਕਰਨ ਲੱਗ ਗਏ। ਤਕਰੀਬਨ ਇਸ਼ਕ ਦੇ ਵਿੱਚ ਨਾ ਸਾਡੇ ਜ਼ਰਾਏ ਦਾ ਕਹਿਣਾ ਵਾ ਮੁਬੈਨਾ ਤੌਰ ਤੇ 15 ਕੁ ਲੱਖ ਰੁਪਇਆ ਜ਼ਫਰ ਸਾਹਿਬ ਨੇ ਆਪਣੀ ਮਸ਼ੂਕ ਨੂੰ ਖਵਾ ਦਿੱਤਾ। ਜਦੋਂ 15 ਲੱਖ ਰੁਪਇਆ ਪੂਰਾ ਹੋ ਗਿਆ ਨਾ ਤੇ ਜ਼ਾਹਦ ਪਿੱਛੇ ਖਲੋਤਾ ਦੰਦ ਕੱਢ ਰਿਹਾ। ਇਹਨੇ ਵੀ ਕਿਸੇ ਨੂੰ ਖਵਾਏ ਹੋਣੇ ਯਕੀਨਨ। ਲੇਕਿਨ ਚਲੋ ਇਹ ਜ਼ਾਹਦ ਦਾ ਤੇ ਉਹਦਾ ਮਸਲਾ ਵਾ, ਲੇਕਿਨ ਤੁਹਾਨੂੰ ਮੈਂ ਖੋੜੇ ਵਾਲੇ ਦੀ ਗੱਲ ਹੀ ਦੱਸਾਂਗਾ। ਜ਼ਫਰ ਪੈਸੇ ਖਵਾਉਂਦਾ ਰਿਹਾ। ਜ਼ਫਰ ਨੂੰ ਐਂਡ ਤੇ ਪਤਾ ਕੀ ਪਤਾ ਲੱਗਾ, ਉਹ ਜਿਹੜੀ ਬੁੱਢੀ ਸੀ ਉਹਦਾ ਤਾਂ ਪਹਿਲੇ ਹੀ ਵਿਆਹ ਹੋਇਆ ਸੀਗਾ ਤੇ ਨਿਆਣੇ ਵੀ ਸੀਗੇ। ਖੈਰ ਜੀ, ਉਹਨੇ ਫਿਰ ਵੀ ਇਹਦੇ ਤੇ ਕੰਪਰੋਮਾਈਜ਼ ਕੀਤਾ। ਤੁਸੀਂ ਇਸ਼ਕ ਦਾ ਚੈੱਕ ਕਰਨਾ ਜ਼ਰਾ। ਉਹਨੇ ਇਸ ਗੱਲ ਤੇ ਵੀ ਕੰਪਰੋਮਾਈਜ਼ ਕੀਤਾ। ਉਹਨੇ ਕਿਹਾ ਚੱਲ ਕੋਈ ਨਹੀਂ, ਤੇਰਾ ਵਿਆਹ ਹੋਇਆ ਵਾ, ਤੂੰ ਪੈਸੇ ਵੀ ਖਾਦੇ ਆ, ਹੁਣ ਆਪਣੇ ਬੰਦੇ ਕੋ ਤਲਾਕ ਲੈ ਕੇ ਤੇ ਮੇਰੇ ਨਾਲ ਵਿਆਹ ਕਰ। ਤੇ ਉਹਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਫਿਰ ਆਸ਼ਿਕ ਸਾਹਿਬ ਤੁਹਾਨੂੰ ਪਤਾ ਜਜ਼ਬਾਤੀ ਹੁੰਦੇ ਆ। ਉਹਨੇ ਆਖਿਆ ਫਿਰ ਠੀਕ ਆ, ਨਾ ਕਰ ਵਿਆਹ, ਮੇਰੇ ਪੈਸੇ ਮੋੜ ਜਿੱਦਾਂ ਵੀ ਆ। ਉਹ 15 ਲੱਖ ਰੁਪਏ ਹੁਣ ਥੋੜਾ ਕਰਕੇ ਖਾਦਾ ਸੀਗਾ, ਉਹ ਇਕੱਠਾ ਵਾਪਸ ਨਾ ਆਇਆ। ਫਿਰ ਉਹਨੇ ਕਿਹਾ ਅੱਛਾ ਮੈਂ ਤੁਹਾਡਾ ਇਲਾਜ ਕਰ ਲੈਣਾ ਵਾ। ਉਹ ਭਾਈ ਸਾਹਿਬ, ਅਸਲ ਭਾਈ ਸਾਹਿਬ ਜਿਹੜੇ ਸੀਗੇ, ਉਹ ਆਪਣੀ ਬੁੱਢੀ ਨੂੰ ਲੈ ਕੇ ਘਰੋਂ ਬਾਹਰ ਗਏ ਆ। ਪਿੱਛੋਂ ਆਸ਼ਿਕ ਸਾਹਿਬ ਆਏ ਆ, ਉਹਨਾਂ ਨੇ ਮਿੱਟੀ ਦਾ ਤੇਲ ਪਾਇਆ ਵਾ, ਤੀਲੀ ਫੂਕੀ ਆ ਤੇ ਸਾਰੇ ਘਰ ਨੂੰ ਅੱਗ ਲਾਈ ਆ ਤੇ ਉੱਥੋਂ ਫਰਾਰ ਹੋ ਗਏ ਆ। ਪੁਲਿਸ ਦਾ ਕਹਿਣਾ ਵਾ ਕਿ ਦੋਨਾਂ ਪਾਰਟੀਆਂ ਨੂੰ ਬੁਲਾ ਲਿਆ ਗਿਆ ਵਾ, ਦੋਨਾਂ ਪਾਰਟੀਆਂ ਦੀ ਗੱਲ ਸੁਣਾਂਗੇ। ਗੱਲ ਸੁਣਨ ਤੋਂ ਬਾਅਦ ਜਿਹਦਾ ਗੁਨਾਹ ਆਇਆ ਉਹ 'ਤੇ ਪਰਚਾ ਦੇ ਦੇਵਾਂਗੇ। ਜ਼ਾਹਰੀ ਬਾਤ ਆ, ਆਸ਼ਿਕ ਸਾਹਿਬ ਦਾ 15 ਲੱਖ ਰੁਪਇਆ ਗਿਆ ਵਾ। 15 ਲੱਖ ਦੀ ਖੈਰ ਆ। ਆਹ ਕੈਮਰਾਮੈਨ ਜ਼ਾਹਦ ਨੂੰ ਪਤਾ ਹੋਣਾ, ਜਦੋਂ ਦਿਲ ਟੁੱਟਦਾ ਨਾ ਰੌਲਾ ਉਦੋਂ ਪੈਂਦਾ। ਯਕੀਨ ਕਰੋ ਕਿ ਇਹਨੇ 15 ਲੱਖ ਤੇ ਕੰਪਰੋਮਾਈਜ਼ ਕਰ ਲੈਣਾ ਸੀਗਾ, ਲੇਕਿਨ ਜਦੋਂ ਦਿਲ ਟੁੱਟਿਆ ਵਾ ਫਿਰ ਸਾਰੀਆਂ ਗੱਲਾਂ ਖੋਲ ਦਿੱਤੀਆਂ। 15 ਲੱਖ ਵੀ ਖੋਲ ਦਿੱਤਾ, ਬਾਕੀ ਕਿਸੇ ਵੀ ਖੋਲ ਦਿੱਤੇ। ਆ ਸਾਡੀ ਪੰਜਾਬ ਅਸੈਂਬਲੀ ਦਾ ਹਾਲ ਵੀ ਤੁਸੀਂ ਸੁਣਿਆ ਨਾ, ਸਾਡੇ ਐਮਪੀਏ ਸਾਹਿਬ ਦਾ ਰੌਲਾ ਪਿਆ ਇੱਕ। ਉਹਨੇ ਕਿਹਾ ਮੈਂ ਗੱਡੀ ਦਿੱਤੀ, ਮੈਂ ਅਮਰੀਕਾ ਲੈ ਗਿਆ, ਮੈਂ ਉਮਰਾ ਕਰਾਇਆ, ਮੈਂ ਫਲਾਂ ਜਗ੍ਹਾ ਤੇ ਲੈ ਗਿਆ, ਮੈਂ ਫਲਾਂ ਜੋ ਵੀ ਸੀਗਾ ਸਾਰੇ ਮਾਮਲਾਤ ਖੋਲ ਕੇ ਰੱਖ ਦਿੱਤੇ। ਤੇ ਭਾਈ ਗੱਲ ਇਹ ਆ ਕਿ ਚਾਹੇ ਬੰਦਾ ਵਿਆਹਿਆ ਹੋਵੇ ਚਾਹੇ ਬੁੱਢੀ ਵਿਆਹੀ ਹੋਵੇ, ਪੈਸੇ ਜ਼ਰਾ ਹਿਸਾਬ ਕਿਤਾਬ ਨਾਲ ਖਵਾਓ ਤਾਂ ਕਿ ਬਾਅਦ ਦੇ ਵਿੱਚ ਲੈਣ ਲੱਗੇ ਮਸਲਾ ਪੈਦਾ ਨਾ ਹੋਵੇ। ਕੀ ਲੈਣ ਲੱਗੇ? ਉਹ ਭਾਈ ਪੈਸੇ ਲੈਣ ਲੱਗੇ। ਹਮੇਸ਼ਾ ਤੁਸੀਂ ਪੁੱਠੇ ਪਾਸੇ ਜਾਂਦੇ ਹੋ। ਪੈਸੇ ਲੈਣ ਲੱਗੇ ਤੁਹਾਨੂੰ ਕੋਈ ਮਸਲਾ ਮਸਾਇਲ ਨਾ ਹੋਵੇ, ਨਹੀਂ ਤਾਂ ਤੁਸੀਂ ਘਰ ਅੱਗ ਲਾਓਗੇ। ਜੇ ਘਰ ਅੱਗ ਨਾ ਲਾਓਗੇ ਤੇ ਦੂਸਰੇ ਪਾਸੇ ਵਾਲੇ ਜਾ ਕੇ NCCI ਵਾਲਿਆਂ ਨੂੰ ਦਰਖਾਸਤ ਦੇ ਦੇਣਗੇ। ਉਹਨਾਂ ਨੇ ਮੁਕੱਦਮਾ ਦਰਜ ਕਰ ਲੈਣਾ, ਫਿਰ ਅਬੂਰੀ ਜ਼ਮਾਨਤਾਂ ਕਰਾਉਂਦੇ ਫਿਰੋਗੇ, ਫਿਰ ਨਵੇਂ ਰੌਲੇ ਨੂੰ ਪਏ ਫਿਰੋਗੇ। ਮੈਂ ਸਿਰਫ ਤੁਹਾਨੂੰ ਇੱਕ ਮੈਸੇਜ ਦਿੱਤਾ ਵਾ ਕਿ ਖੂੜਿਆਣੇ ਦੇ ਵਿੱਚ ਇਹ ਵਾਕਿਆ ਪੇਸ਼ ਆ ਗਿਆ ਵਾ। ਤੁਸੀਂ ਜ਼ਰਾ ਸਾਰੇ ਦੋਸਤ ਇਹਤਿਆਤ ਕਰੋ। ਬਹੁਤ ਸ਼ੁਕਰੀਆ।